ਦਲਜੀਤ ਨੇ ਕੱਲ ਸ਼ੋਅ 'ਚ ਨਹੀਂ ਪਰਸੋਂ ਗਿਆ ਵੀ ਮੇਰੀ ਮਾਂ ਨੇ ਮੈਨੂੰ ਪੰਜਾਬੀ ਬੋਲਣਾ ਸਿਖਾਇਆ। ਪੰਜਾਬੀ ਬੋਲਣਾ ਜਦੋਂ ਮੈਂ ਜੰਮਿਆ ਕਹਿੰਦਾ ਮੇਰੀ ਮਾਂ ਪੰਜਾਬੀ ਬੋਲਦੀ। ਇਹੀ ਮਦਰ ਟੰਗ ਇਹੀ ਹੈ, ਮਦਰ ਟੰਗ ਇਹ ਹੈ। तो सानू इत्ते फखर करना चाहिए। बिल्कुल मूसेवाला पूरे पाकिस्तान में मशहूर है, पूरे मशहूर है। किहड़ा गाना सुनिया? सिद्धू मूसेवाले सारे गाने सुने ने किहड़े मेरे मोबाइल डाउनलोड है। किहड़े तकरीबन डेविल है, एक 410 फीट वाली गड्डी है, और हां सारे आंदे। एक वो मोहब्बत है भाई इंडिया दे वीर नाल। अच्छा पूरी मोहब्बत है दिल च वसदे ने किसने भावे बाउंड्री है सियासतदान जो भी है, लेकिन आपस जेड़ियां मोहब्बतां ओ खाले भी कायम ने। अबाओ अजदाद दादे पड़े जेड़े साडे उत्थों आए इत्थों उत्थे गए, बस मोहब्बतां रह गईयां। हां यादां ने। बिल्कुल क्या बात। ਅੱਜ ਵਾਜੋ ਤੁਸੀਂ ਸਾਡੇ ਬਹੁਤ ਵਧੀਆ ਉਮਰ ਛੋਟੀ ਮੁੰਡੇ ਦੀ ਗੱਲਾਂ ਵੱਡੀਆਂ ਕਰਦਾ। ਕਬੰਦਰ ਉਧਰ ਉੱਤੇ ਆ ਤੇ ਉੱਤੇ ਹੀ ਉਧਰ ਕਿਲਾ ਵੀ ਆ। ਇਹਨੂੰ ਅੰਮ੍ਰਿਤ ਕੁੰਡ ਕਹਿੰਦੇ ਆ। ਨਾਲ ਮੰਨਦੇ ਆ ਕਿ ਜਿਹੜਾ ਇੱਥੇ ਇਸ਼ਨਾਨ ਕਰ ਲੈਂਦਾ, ਨਹਾ ਲੈਂਦਾ, ਉਹਦੇ ਪਾਪ ਜਿਹੜੇ ਸਾਰੇ ਨਾ ਧੁੱਪ ਜਾਂਦੇ ਆ। ਤੇ ਇਹ ਅਕਬਰ ਬਾਦਸ਼ਾਹ ਨੇ ਬਣਵਾ ਕੇ ਦਿੱਤੀ ਸੀ, ਇਹਨਾਂ ਨੂੰ ਤੋਹਫਾ ਦਿੱਤੀ ਸੀ ਹਿੰਦੂਆਂ ਨੂੰ। ਇਹ 12 ਦਰੀ ਇੱਥੇ 12 ਦਰੀ ਦੇ ਵਿੱਚ ਜਿਹੜੇ ਇਹਨਾਂ ਦੇ ਜੋੜੇ ਨੇ ਉਹਨਾਂ ਦਾ ਵਿਆਹ ਹੁੰਦਾ ਸੀ। ओ लाल मेरी पक्की रखिया भला झूले लाल सेवन दा सिंदरी दा शाबाद कलंदर हक दमादम मस्त कलंदर अली दम दम दे अंदर अली दा पहला लंगर शकी शाबाद कलंदर लाल मेरी वो लाल मेरी। अस्सलाम वालेकुम सारे दोस्तों ਨੂੰ ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਆ। ਸਵੇਰ ਦਾ ਮੈਂ ਨਾ ਨੀਂਦ ਨਹੀਂ ਪੂਰੀ ਹੋਈ ਤੇ ਮੈਂ ਵਲੌਗ ਸ਼ੁਰੂ ਨਹੀਂ ਕੀਤਾ। ਇਹਨਾਂ ਸਾਰੇ ਆਪਣੇ ਮਕਾਮ ਕੋਲੇ ਤੇ ਮੈਂ ਹੁਣ ਕਾਫੀ ਪੀਤੀ, ਕੁਝ ਪੈਰਾਂ ਸਿਰ ਹੋਇਆ, ਮੈਂ ਕਿਹਾ ਵਲੌਗ ਸ਼ੁਰੂ ਕਰ ਲਈਏ। ਤੇ ਅਸੀਂ ਫਿਰਦੇ ਪਏ ਇਸਲਾਮਾਬਾਦ ਤੇ ਨਮਨ ਹੁਣੀ ਅਗਲੀ ਗੱਡੀ 'ਚ ਤੇ ਅਸੀਂ ਪਿਛਲੀ 'ਚ ਤੇ ਇਸਲਾਮਾਬਾਦ ਪਾਰਲੀਮੈਂਟ ਲੌਜਸ ਤੇ ਉਹਨਾਂ ਪਰਾਂ ਘੁੰਮਣ ਡਏ। ਤੇ ਅੱਜ ਦਾ ਸਾਡਾ ਸਫ਼ਰ ਜਿਹੜਾ ਫੈਸਲਾਬਾਦ ਨੂੰ ਜਾਣਾ, ਆਪਾਂ ਰਸਤੇ 'ਚ ਇੱਕ ਦੋ ਹੋਰ ਜਗ੍ਹਾਵਾਂ ਤੇ ਰੁਕਣਾ। ਤੇ ਅੱਜ ਦਾ ਵਲੌਗ ਇਸ ਤਰ੍ਹਾਂ ਕਰਕੇ ਹੋਵੇਗਾ, ਜਿੱਥੇ ਜਿੱਥੇ ਗਏ ਨਾਲ ਦੀ ਨਾਲ ਤੁਹਾਨੂੰ ਕੁਛ ਨਾ ਕੁਛ ਵਿਖਾਉਂਦੇ ਰਹਾਂਗੇ, ਗੱਲਾਂ ਬਾਤਾਂ ਵੀ ਕਰਦੇ ਰਹਾਂਗੇ, ਨਾਲ ਹਾਸੇ ਠੱਠੇ ਵੀ ਕਰਾਂਗੇ, ਨਾਲ ਇਸਲਾਮਾਬਾਦ ਵੀ ਵਿਖਾਵਾਂਗੇ। ਲਓ ਜੀ ਇਹ ਇਸਲਾਮਾਬਾਦ, ਅਸੀਂ ਇਸਲਾਮਾਬਾਦ ਦੇ ਪਏ ਘੁੰਮਦੇ। ਇਹ ਵੇਖੋ ਸੋਹਣੀਆਂ ਸੋਹਣੀਆਂ ਬਹੁਤ ਵਧੀਆ ਵਧੀਆ ਬਿਲਡਿੰਗਾਂ ਨੇ। ਇਹਦੇ ਸੱਜੇ ਪਾਸੇ ਹੁਣ ਮੇਰੇ ਥੋੜ੍ਹਾ ਜਿਹਾ ਅੱਗੇ ਸੁਪਰੀਮ ਕੋਰਟ ਆਫ ਪਾਕਿਸਤਾਨ ਆ ਜਾਣਾ ਤੇ ਪਾਰਲੀਮੈਂਟ ਲੌਜਸ ਤੇ ਇਹ ਸਾਰਾ ਕੁਛ ਐਸੇ ਤੇ ਹੀ ਆ, ਐਸੇ ਰੋਡ ਤੇ ਆ। ਇਹ ਮੇਰੇ ਸੱਜੇ ਪਾਸੇ ਵੇਖੋ ਆ ਫੋਟੋ ਲੱਗੇ ਆ, ਕੋਈ ਆ ਰਹੀ ਆਪਣੇ ਨਾ ਰਸ਼ੀਆ ਦੀ, ਤੇ ਆਹ ਸੁਪਰੀਮ ਕੋਰਟ ਆਫ ਪਾਕਿਸਤਾਨ ਦੀ ਬਿਲਡਿੰਗ ਹੈ। ਇਹ ਜੀ ਪਾਕਿਸਤਾਨ ਦਾ ਕੀ ਕਹਿੰਦੇ ਕੈਪੀਟਲ ਸ਼ਹਿਰ ਆ ਤੇ ਦੁਨੀਆ ਦਾ 7ਵਾਂ ਵੱਡਾ ਸ਼ਹਿਰ ਨਹੀਂ, ਪਾਕਿਸਤਾਨ ਦਾ 9ਵਾਂ ਸਭ ਤੋਂ ਵੱਡਾ। ਪਾਕਿਸਤਾਨ ਦਾ 9ਵਾਂ ਸ਼ਹਿਰ ਆ। 22 ਲੱਖ 22 ਲੱਖ ਆਬਾਦੀ ਆ। ਭਾਜੀ ਮੈਂ ਤੁਹਾਡੇ ਕੋਲ ਆਇਆ, ਤੁਸੀਂ ਮੇਰੇ ਕੋਲ ਆਏ ਹੋ। ਮੈਂ ਕਿਹਾ ਤੂੰ ਤਾਜ਼ਾ ਤਾਜ਼ਾ ਪੜਿਆ, ਕਿਤੇ ਖਰਾਬ ਨਾ ਹੋ ਜਾਏ ਕੰਮ। ਕੱਢ ਦਈਏ ਨਾ, ਭੁੱਲਣਾ ਨਹੀਂ। ਹਾਂ ਭੁੱਲਣਾ ਚਾਹੀਏ। ਤੇ ਬਿਲਕੁਲ ਸੱਜੇ ਪਾਸੇ ਸਾਡੇ ਨਾ ਇੱਧਰ ਬਲੂ ਏਰੀਆ, ਇੱਧਰ ਪਾਸੇ ਅਵਾਨੇ ਸਦਰ ਵੀ ਆ, ਨਾਲ ਪਾਰਲੀਮੈਂਟ ਲੌਜਸ ਵੀ ਆ ਜਿੱਥੇ ਅਸੈਂਬਲੀ ਦੇ ਸੈਸ਼ਨ ਵਗੈਰਾ ਹੁੰਦੇ ਆ। ਬਹੁਤ ਸੋਹਣਾ ਖੂਬਸੂਰਤ ਡਿਵੈਲਪ ਕੀਤਾ ਸਿਟੀ ਸਾਰਾ ਨਾ। ਇਹ ਮੇਰੇ ਸੱਜੇ ਪਾਸੇ ਪਾਰਲੀਮੈਂਟ ਹਾਊਸ ਆ ਗਿਆ। ਪਾਰਲੀਮੈਂਟ ਜਿੱਥੇ ਸੈਸ਼ਨ ਹੁੰਦੇ ਨੇ, ਅੱਜ ਕੱਲ੍ਹ ਇਜਲਾਸ ਚੱਲਣ ਨੇ ਤੇ ਅੰਦਰ ਵੀ ਤੁਹਾਨੂੰ ਲੈ ਜਾਣਾ ਸੀ ਆਪਾਂ, ਕੋਈ ਨਾ ਕੋਈ ਸਿਫਾਰਿਸ਼ ਲੱਭ ਕੇ। ਤੇ ਇਸ ਤੋਂ ਇੱਥੇ ਨਹੀਂ ਜਾ ਸਕਦੇ ਆਪਾਂ। ਇਹ ਉਹ ਅਸੈਂਬਲੀ ਜਿੱਥੇ ਅਕਸਰ ਤੁਸੀਂ ਕੋਈ ਕੁੱਟ ਕਟਾਪਾ ਚੱਲਦਾ ਵੇਖਿਆ ਨਾ, ਲੜਾਈ ਝਗੜੇ ਹੋ ਜਾਂਦੇ, ਇੱਕ ਦੂਜੇ ਨੂੰ ਗਾਲ ਮੰਦਾ ਕਰ ਦਿੰਦੇ। ਇੱਥੇ ਵੀ ਲੜਦੇ ਭਾਜੀ। ਤੇ ਹੋਰ ਇੱਥੇ ਕੀ ਹੈ ਇਹਨਾਂ ਦੀ। ਤੇ ਹੁਣ ਅਸੀਂ ਜਾਂਦੇ ਪਏ ਜੀ ਫੈਸਲ ਮਸਜਿਦ ਵੱਲ ਨੂੰ। ਇਹਨਾਂ ਨੂੰ ਫੈਸਲ ਮਸਜਿਦ ਵਿਖਾ ਕੇ ਤੇ ਫਿਰ ਅੱਗਾ ਆਪਾਂ ਫੈਸਲ ਮਸਜਿਦ ਹੈ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਮਸਜਿਦ। ਹਾਂ 5ਵੀਂ ਸਭ ਔਰ ਤੋਂ ਇਹ ਨਾ ਵੱਡੀ। ਕਿ ਟਰਮਸ ਦੇ ਹਿਸਾਬ ਨਾਲ, ਟਰਮਸ ਕਈ ਅਲੱਗ-ਅਲੱਗ ਹੁੰਦੀਆਂ, ਕਈ ਉਹਨੇ ਕੈਪੈਸਿਟੀ ਦੇ ਹਿਸਾਬ ਨਾਲ, ਕੋਈ ਏਰੀਆ ਦੇ ਹਿਸਾਬ ਨਾਲ, ਕੋਈ ਕੁੱਲ ਏਰੀਆ ਦੇ ਹਿਸਾਬ ਨਾਲ, ਕੋਈ ਬਿਲਡ ਏਰੀਆ ਦੇ ਹਿਸਾਬ ਨਾਲ, ਕੋਈ ਕੰਸਟਰਕਸ਼ਨ ਦੇ ਹਿਸਾਬ ਨਾਲ। ਇਹ ਅਲੱਗ-ਅਲੱਗ ਹੁੰਦੇ, ਪਰ ਓਵਰਆਲ ਇਹਨੂੰ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਮਸਜਿਦ ਕਿਹਾ ਜਾਂਦਾ ਫੈਸਲ ਮਸਜਿਦ ਇਸਲਾਮਾਬਾਦ ਨੂੰ। ਹਾਂ ਤੇ ਰਾਹ ਅਸੀਂ ਗਏ ਆ ਭੁੱਲ, ਆਪਣੀ ਗੱਡੀ ਦਾ ਤਾਂ ਹੋਰ ਪਾਸੇ ਚਲੇ ਗਈ ਆ, ਸਾਨੂੰ ਨਹੀਂ ਪਤਾ ਵੀ ਜਾਣਾ ਕਿੱਧਰ ਹੈ। ਤੇ ਆਪਾਂ ਫੈਸਲ ਮਸਜਿਦ ਲੱਭ ਕੇ ਤੁਰ ਚੱਲਦੇ ਆ। ਜਦੋਂ ਅੱਗੇ ਨਵਦੀਪ ਨੇ ਵਲੌਗ ਸ਼ੁਰੂ ਕੀਤਾ ਨਾ ਤੇ ਵਿਕੀਪੀਡੀਆ ਤੋਂ ਵੇਖਣ ਡਿਆ ਸੀ ਤੇ 50% ਜਿਹੜੀ ਆਬਾਦੀ ਨਾ ਆਂਦਾ, ਨਵਦੀਪ ਕਹਿਣ ਡਿਆ ਸੀ ਵੀ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਣ ਵਾਲੇ ਤੇ 7% ਉਰਦੂ ਵਾਲੇ ਆ ਤੇ ਬਾਕੀ ਭਾਸ਼ਾਵਾਂ। ਤੇ ਆਬਾਦੀ ਵੀ ਜਿਹੜੀ ਵੀ ਇਸ ਤਰ੍ਹਾਂ ਹੀ 50 ਤੋਂ ਵੱਧ ਪੰਜਾਬੀਆਂ ਦੀ ਆ। ਲੇਕਿਨ ਸਾਡੀ ਬਦਕਿਸਮਤੀ ਹੈ ਕਿ ਉਸ 7% ਸਾਡੇ 50% ਦੇ ਹਾਵੀ ਹੈ। ਬਿਲਕੁਲ ਜਿਹੜੇ ਵੱਡੇ ਸ਼ਹਿਰ ਨੇ ਇਸਲਾਮਾਬਾਦ, ਲਾਹੌਰ, ਰਾਵਲਪਿੰਡੀ ਤੁਸੀਂ ਮੰਨ ਲਓ,
ਇਹਨਾਂ ਸ਼ਹਿਰਾਂ ਦੇ ਵਿੱਚ ਕਿਉਂਕਿ ਇੱਥੋਂ ਕਾਨੂੰਨ ਬਣਦੇ, ਇੱਥੋਂ ਬਿਊਰੋਕ੍ਰੇਸੀ, ਇੱਥੋਂ ਸਾਰੇ ਚੈਨਲ ਚੱਲਦੇ ਆ, ਇੱਥੋਂ ਹੀ ਸਾਰਾ ਕੁਝ ਹੁੰਦਾ। ਸੋ ਇੱਥੇ ਉਹ ਜ਼ਿਆਦਾ ਤਰਜੀਹ ਉਰਦੂ ਨੂੰ ਦਿੰਦੇ ਆ, ਮਾਦਰੀ ਜ਼ਬਾਨ ਮਾਂ ਬੋਲੀ ਨਹੀਂ ਦਿੰਦੇ। ਲਾਹੌਰ ਕਿਉਂਕਿ ਕੈਪੀਟਲ ਪੰਜਾਬ ਦਾ ਲਾਹੌਰ ਆ, ਉੱਥੋਂ ਹੀ ਸਾਰਾ ਕੁਝ ਜਿਹੜਾ ਆਪਰੇਟ ਉੱਥੋਂ ਹੁੰਦਾ। ਸੋ ਇਸ ਵਜ੍ਹਾ ਤੋਂ ਉਹ 7% ਲੱਗਦਾ ਵੀ 50% ਦੇ ਹਾਵੀ ਹੈ, ਲੇਕਿਨ ਉਹ 7% ਨੂੰ ਹੌਲੀ ਹੌਲੀ ਲੱਗੇ ਆ ਕੋਸ਼ਿਸ਼ 'ਚ ਉਹਨੂੰ ਆਪਣੇ ਥਾਂ ਤੇ ਲਿਆਉਣਾ ਤੇ ਪੰਜਾਬੀ ਨੂੰ। ਹੁਣ ਜਿੱਦਾਂ ਕੋਈ ਬੰਦਾ ਜਿੱਦਾਂ ਆਉਂਦਾ ਆ ਤੇ ਉਹ ਇਹ ਤਾਂ ਕਹਿ ਦਿੰਦਾ ਵੀ ਮੈਂ ਪੰਜਾਬੀ ਆ, ਮੇਰੀ ਮਦਰ ਟੰਗ ਪੰਜਾਬੀ ਹੈ। ਹਾਂਜੀ, ਮੇਰਾ ਹੱਥੀ ਬੰਦਵਾ ਹਾਂ, ਪਰ ਗੱਲ ਉਰਦੂ ਚ ਕਰ ਰਿਹਾ ਹੁੰਦਾ, ਜਾਂ ਕੋਈ ਬੰਦਾ ਕੋਈ ਮੰਨ ਲਓ ਇੰਡੀਆ 'ਚ ਆਪਣੇ ਕੋਈ ਬੰਦਾ ਹਿੰਦੀ 'ਚ ਗੱਲ ਕਰ ਰਿਹਾ ਹੋਵੇ, ਦੇਖੋ ਇਹਦੇ 'ਚ ਕੋਈ ਸ਼ਰਮ ਨਹੀਂ ਹੈ। ਮੈਂ ਕੱਲ ਕੀ ਕਹਿ ਰਿਹਾ ਸੀਗਾ, ਕਈ ਲੋਕਾਂ ਨੂੰ ਕੀ ਲੱਗਦਾ ਵੀ ਜੇ ਕਿਤੇ ਪੰਜਾਬੀ ਬੋਲ ਰਿਹਾ ਤੇ ਮੈਂ ਤੇ ਕਿਤੇ ਦੇਸੀ 'ਚ ਅਨਪੜ੍ਹ ਲੱਗ ਰਿਹਾ, ਤੇ ਹਿੰਦੀ ਜਾਂ ਉਰਦੂ ਬੋਲ ਰਿਹਾ ਤੇ ਮੈਂ ਕਿਤੇ ਪੜ੍ਹਿਆ ਲਿਖਿਆ, ਤੇ ਉਦੋਂ ਉੱਤੇ ਵਾਲਾ ਕਹਿੰਦਾ ਮੈਂ ਇੰਗਲਿਸ਼ ਬੋਲ ਰਿਹਾ ਸਭ ਤੋਂ ਪੜ੍ਹਿਆ। ਪਰ ਇੱਕ ਗੱਲ ਜ਼ਿਹਨ 'ਚ ਬਿਠਾ ਲਓ, ਜੇ ਕਿਤੇ ਆਪਾਂ ਕੰਮ ਗੋਰਿਆਂ ਨੂੰ ਖੁਸ਼ ਕਰਨ ਲਈ ਜਾਂ ਹੋਰਾਂ ਨੂੰ ਖੁਸ਼ ਕਰਨ ਲਈ ਕਰ ਰਹੇ ਆ ਤੇ ਬਿਲਕੁਲ ਗਲਤ ਹੈ, ਕਿਉਂਕਿ ਉਹਨਾਂ ਲਈ ਆਪਾਂ ਏਸ਼ੀਅਨ ਹੀ ਆ, ਆਪਾਂ ਭੂਰੇ ਜਾਂ ਕਾਲੇ ਹੀ ਰਹਿਣਾ ਉਹਨਾਂ ਲਈ। ਉਹਨਾਂ ਸਾਨੂੰ ਕੋਈ ਤਰਜੀਹ ਨਹੀਂ ਦੇਣੀ। ਇਸ ਤੋਂ ਚੰਗਾ ਆਪਦੀ ਮਾਂ ਬੋਲੀ ਨੂੰ ਆਪਦੀ ਜ਼ੁਬਾਨ ਦੇ ਉੱਤੇ ਰੱਖੋ। ਇਹ ਨਾ ਸਿੱਖੋ, ਸਾਰੀਆਂ ਬੋਲੀਆਂ ਸਿੱਖੋ, ਸਿੱਖਣੀ ਚਾਹੀਦੀ ਆ, ਅੰਗਰੇਜ਼ੀ ਸਿੱਖੋ, ਕਿਉਂਕਿ ਦੇਖੋ ਆਬਵੀਅਸ ਹੀ ਗੱਲ ਆ, ਤੁਸੀਂ ਕਿਤੇ ਜਾਣਾ ਕਿਸੇ ਨਾਲ ਗੱਲ ਕਰਨੀ ਸਿੱਖੋ, ਸਭ ਸਿੱਖੋ। ਪਰ ਜਦੋਂ ਆਪਾਂ ਕਿ ਪੰਜਾਬੀ ਨੂੰ ਮਿਲਦੇ ਆ, ਉਹਦਾ ਮਿਲਦੇ ਆ ਤੇ ਪੰਜਾਬੀ ਬੋਲੋ। ਦਲਜੀਤ ਨੇ ਕੱਲ ਸੋਚ ਨਹੀਂ ਪਰਸੋਂ ਗਿਆ ਵੀ ਮੇਰੀ ਮਾਂ ਨੇ ਮੈਨੂੰ ਪੰਜਾਬੀ ਬੋਲਣਾ ਸਿਖਾਈ। ਪੰਜਾਬੀ ਬੋਲਣਾ ਜਦੋਂ ਮੈਂ ਜੰਮਿਆ ਕਹਿੰਦਾ ਮੇਰੀ ਮਾਂ ਪੰਜਾਬੀ ਬੋਲਦੀ, ਇਹੀ ਮਦਰ ਟੰਗ ਇਹੀ ਹੈ, ਮਦਰ ਟੰਗ ਇਹ ਹੈ। ਸੋ ਸਾਨੂੰ ਇੱਥੇ ਫਖਰ ਕਰਨਾ ਚਾਹੀਦਾ। ਬਿਲਕੁਲ। ਤੇ ਉਹ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੇ ਵੀ ਮਤਲਬ ਵੀ ਸਿਰਫ ਸਾਡੇ ਉਹ ਇਹਨਾਂ ਤੇ ਇੱਕ ਹੋਲ ਚੜਿਆ ਵੀ ਅਸੀਂ ਬੁਰੇ ਲੱਗਦਾ, ਕਿਤੇ ਖੁਸ਼ ਕਰ ਰਹੇ ਹਾਂ ਅਸੀਂ, ਉਹਨੂੰ ਲੱਗਦਾ ਕਿਤੇ ਅਸੀਂ ਬਹੁਤ ਮਾਡਰਨ ਲੱਗ ਰਹੇ ਹਾਂ, ਪਰ ਇਦਾਂ ਦਾ ਬਿਲਕੁਲ ਨਹੀਂ ਹੈਗਾ। ਕਿਉਂਕਿ ਮੈਂ ਕਈ ਵਾਰ ਦੇਖਿਆ ਕੋਈ ਬੰਦਾ ਆਉਂਦਾ, ਉਹ ਕੀ ਕਰਦਾ, 4 ਸ਼ਬਦ ਪੰਜਾਬੀ ਦੇ ਬੋਲੇਗਾ ਕਿ ਮੈਂ ਪੰਜਾਬੀ ਹਾਂ, ਉਹ 4 ਵਿੱਚ ਅੰਗਰੇਜ਼ੀ ਦੇ ਬੋਲੇਗਾ। ਇਹ ਆਪਣੇ ਨਾਲ ਵੀ ਹੋ ਗਿਆ ਰੀਜ਼ਨ, ਕਿਉਂਕਿ ਆਪਣੀ ਬੋਲੀ ਦੇ ਵਿੱਚ ਕਈ ਸ਼ਬਦ ਇਦਾਂ ਦੇ ਨੇ ਜਿਹੜੇ ਵਿੱਚ ਉਹਦੇ ਆ ਚੁੱਕੇ ਨੇ, ਜੁੜ ਚੁੱਕੇ ਨੇ। ਪਰ ਫਿਰ ਵੀ ਮੈਂ ਕਹਿੰਦਾ ਵੀ ਸਾਨੂੰ ਇਹਦਾ ਲੱਗਦਾ ਵੀ ਕਿਤੇ ਇੰਗਲਿਸ਼ ਜਾਂ ਫਿਰ ਦੂਜੀ ਹੋਰ ਭਾਸ਼ਾ ਵਿੱਚ ਐਡ ਕਰਨ ਨਾਲ ਅਸੀਂ ਕਿਤੇ ਬਹੁਤ ਪੜ੍ਹੇ ਲਿਖੇ ਲੱਗਦੇ, ਪਰ ਇਦਾਂ ਦਾ ਕੁਝ ਨਹੀਂ ਹੁੰਦਾ। ਮਾਂ ਬੋਲੀ ਆ, ਫਖਰ ਨਾਲ ਕਹਿਣਾ ਚਾਹੀਦਾ ਵੀ ਅਸੀਂ ਪੰਜਾਬੀ ਆ, ਸਾਡੀ ਮਾਂ ਬੋਲੀ ਅਸੀਂ ਬੋਲਦੇ ਆ। ਸੋ ਇਹਦੇ ਤੇ ਨਵਦੀਪ ਆਪਾਂ ਲੱਗੇ ਆ ਹੁਣ ਫਿਰ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਅਸੀਂ 19 ਨਵੰਬਰ ਨੂੰ ਕਰ ਰਹੇ ਆ, ਤੇ ਹੁਣ ਆਸਤਾ ਆਸਤਾ ਲੋਕ ਜੁੜਨਾ ਸ਼ੁਰੂ ਹੋਏ ਨੇ ਦੁਬਾਰਾ ਤੋਂ ਫਿਰ। ਬਿਲਕੁਲ। ਸੋ ਇਹ ਕੋਸ਼ਿਸ਼ ਮੈਂ ਨਾ ਵੀ ਅਸੀਂ 5-10 ਲੋਕ ਲੱਗੇ ਸਨ, ਤੇ ਹੁਣ ਤਕਰੀਬਨ ਸੋਸ਼ਲ ਮੀਡੀਆ ਭਰਿਆ ਪਿਆ ਜਿਹੜਾ ਪੰਜਾਬੀ ਨੂੰ ਲੈ ਕੇ ਮੁੰਡੇ ਕੁੜੀਆਂ ਬਣਾਉਂਦੇ। ਬਿਲਕੁਲ ਭਾਜੀ, ਜਿਉਂਦੀ ਭਾਸ਼ਾ ਇਦਾਂ ਰਹਿ ਸਕਦੀ ਹੈ, ਨਹੀਂ ਤਾਂ ਕਈ ਭਾਸ਼ਾਵਾਂ ਈਵਨ ਆਪਣੀ ਪੰਜਾਬੀ ਉਹਦੇ ਵਿੱਚ ਸ਼ਾਮਲ ਹੈ, ਜਿਹਦੇ ਵਿੱਚ ਆਪਾਂ ਕਿੰਨੀਆਂ ਹੋਰ ਭਾਸ਼ਾਵਾਂ ਦੇ ਸ਼ਬਦ ਜਿਹੜੇ ਜੁੜੇ ਨੇ ਨਵੇਂ ਵਿੱਚ ਉਹਦੇ ਆ ਚੁੱਕੇ ਨੇ। ਦੇਖੋ ਜਦੋਂ ਥੋੜਾ ਜਿਹਾ ਲੱਗਦਾ ਨਾ ਵੀ ਇਹਦੇ ਪੁੱਤ ਜਿਉਂਦੇ ਨੇ, ਜਦੋਂ ਲੱਗਦਾ ਵੀ ਇਹ ਪੰਜਾਬੀ ਦੇ ਪੁੱਤ ਜਿਉਂਦੇ ਬੈਠੇ ਨੇ, ਤੇ ਫਿਰ ਉਹ ਚੀਜ਼ ਜਿਉਂਦੀ ਰਹਿੰਦੀ ਹੈ। ਤੇ ਜੇ ਲੱਗਦਾ ਵੀ ਪੁੱਤ ਹੀ ਮਰ ਗਏ ਨੇ ਯਾਰ, ਤੇ ਫਿਰ ਖਾਨਦਾਨ ਤਬਾਹੀ ਹੈ। ਇਦਾਂ ਹੀ ਹੈ। ਹੋਪਫੁਲੀ ਆਪਾਂ ਜਿਉਂਦੀ ਰੱਖਾਂਗੇ ਆਪਣੀ ਮਾਦਰੀ ਜ਼ੁਬਾਨ। ਆਓ ਜੀ ਹੁਣ ਗੱਲਾਂ ਬਾਤਾਂ ਆਪਾਂ ਇੰਟਰਵਿਊ ਵਾਲੇ ਪਾਸੇ ਤੁਰ ਪਏ ਹਾਂ। ਇਸਲਾਮਾਬਾਦ ਵਿਖਾ ਦਈਏ। ਹਾਂ ਚਲੋ ਵੀ ਆਪਾਂ ਪਹੁੰਚ ਗਏ ਹੁਣ ਫੈਸਲ ਮਸਜਿਦ। ਜ਼ੂਮ ਕਰਕੇ ਤੁਹਾਨੂੰ ਵਿਖਾਵਾਂ, ਪਰ ਧੁੰਦ ਬੜੀ ਪਈ ਹੈ ਤੇ ਨਜ਼ਰ ਨਹੀਂ ਸਹੀ ਆਉਣੀ। ਤੇ ਇੱਥੇ ਹੁਣ ਤੁਹਾਨੂੰ ਇਹਨਾਂ ਨੂੰ ਵਿਜ਼ਿਟ ਕਰਾਉਣਾ। 5ਵੀਂ ਵੱਡੀ ਮਸਜਿਦ ਹੈ ਦੁਨੀਆ ਭਰ ਦੀਆਂ ਮਸਜਿਦਾਂ ਤੋਂ 5ਵਾਂ ਨੰਬਰ ਇਹਦਾ, ਏਡੀ ਵੱਡੀ ਮਸਜਿਦ ਹੈ। ਤੇ ਇੱਥੇ ਈਦ ਦੀ ਨਮਾਜ਼ ਵੇਲੇ ਬਹੁਤ ਰਸ਼ ਹੁੰਦਾ, ਜੁਮੇ ਦੀ ਨਮਾਜ਼ ਵੇਲੇ ਖਾਸ ਤੌਰ ਈਦ ਦੀ ਨਮਾਜ਼ ਤੇ ਵੱਡਾ ਰਸ਼ ਹੁੰਦਾ। ਸਾਰਾ ਇਸਲਾਮਾਬਾਦ ਤਕਰੀਬਨ ਇੱਥੇ ਆਇਆ ਹੁੰਦਾ। ਇਹ ਦੇਖੋ ਬਈ ਕਿੰਨੀ ਵੱਡੀ ਇਹ ਮਸਜਿਦ ਹੈ, ਰੋਡ ਤੇ ਹਲੇ ਆਪਾਂ ਇਹ ਤੋਂ ਕਾਫੀ ਦੂਰ ਆ, ਔਰ ਕਿੰਨੇ ਵੱਡੇ ਜਿਹੜੇ ਮੀਨਾਰ ਨੇ ਇਹਦੇ ਨਜ਼ਰ ਆ ਰਹੇ ਨੇ, ਔਰ ਬਿਲਕੁਲ ਪਿਛਲੇ ਪਾਸੇ ਬਹੁਤ ਵੱਡਾ ਜਿਹੜਾ ਪਹਾੜ ਹੈ ਇਹਦੇ ਨਜ਼ਰ ਆਉਂਦਾ ਹੈ। ਤੇ ਇਹ ਦੁਨੀਆ ਦੀ 5ਵੀਂ ਵੱਡੀ ਮਸਜਿਦ ਹੈ। ਆਪਾਂ ਹੁਣ ਇੱਥੇ ਪਾਰਕਿੰਗ ਲਾ ਕੇ ਤੇ ਜ਼ਰੂਰ ਇੱਥੇ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਿੰਨਾ ਵੀ ਅੰਦਰ ਜਿੱਥੋਂ ਤੱਕ ਜਾਇਆ ਗਿਆ। ਮੇਨ ਹਾਲ ਤਾਂ ਸ਼ਾयद नमाज। जी नमन भैया, आपको पता है कब बनी थी मस्जिद? आपने पढ़ा नहीं है? हाँ जी, हमारे गाइड साहब बताएंगे आपको। इसी बनाई। अच्छा, पता बनाई किसने थी? मेरे को ये पता है वर्ल्ड की 5th लार्जेस्ट मॉस्क। नहीं, बनाई किसने थी पता? मजदूरों ने। मेरे को पता था, यही बनाना चाहते हैं ये आंदा तन्नू पता मोटरवे आंदा मोटरवे वाला केस बनाया आंदा केस आंदा मिस्त्री इधर सेटिंग कर रहा नहीं पढ़ रहा क्या कहते हैं, साढ़े गाइड साहब ने कुछ नहीं पता। अच्छा, कुछ नहीं पता? साढ़े गाइड साहब नू कुछ नहीं पता। ऐसे 86 ਚ ਹੋਈ ਸੀ 90 ਮਿੰਟ। ਨਵਦੀਪ ਦੇ ਟੱਕਰ ਗਏ ਫੈਨ। ਨਵਦੀਪ ਮੈਂ ਉਹਨੂੰ ਕਿਹਾ ਮੈਂ ਭਾਜੀ ਮੈਨੂੰ ਜਾਣਦੇ ਹੋ? ਕਹਿੰਦਾ ਹਾਂਜੀ ਬਿਲਕੁਲ ਜਾਣਦਾ। ਕਹਿੰਦਾ ਮੈਂ ਤੁਹਾਡੀ ਫੇਸਬੁੱਕ ਤੇ YouTube ਤੇ ਦੇਖਦਾ। ਉਹ ਕਹਿੰਦੇ ਸਾਹਮਣੇ ਵਾਲੇ ਕਹਿੰਦੇ ਟਿਕਟੋਕਰ ਆ। ਮੈਂ ਕਿਹਾ ਇਦਾਂ ਧੱਕਾ ਨਾ ਕਰੋ।
ਸਾਡੇ ਚੱਲਦਾ ਨਹੀਂ ਟਿਕਟੌਕ। ਨਹੀਂ ਜਾਣਦੇ ਆ, ਮਤਲਬ ਸਾਰੇ ਵਲੌਗ ਵੇਖਦੇ ਆ ਲੋਕ, ਜਾਣਦੇ ਕਿਉਂਕਿ ਬਹੁਤ ਫੋਲੋ ਕਰਦੇ ਜਿਹੜੇ ਪੰਜਾਬੀ ਨੇ, ਜਿਹੜੇ ਪੰਜਾਬੀ ਵਾਲੇ ਜਾਣਦੇ ਨੇ ਆਪਾਂ ਨੂੰ। ਨਮਨ ਦੇ ਵੀ ਬਹੁਤ ਫੈਨ ਨੇ ਇੱਥੇ। ਉਹ ਫਿਰ ਤਾਂ ਹੈ ਨਾ, ਉਹ ਹਿੰਦੀ ਚ ਬਣਾਉਂਦਾ ਹਾਂ, ਤੇ ਹਿੰਦੀ ਫਿਰ ਤੁਹਾਡੇ ਉਰਦੂ ਜਿਹੜੇ ਬੋਲਦੇ ਨੇ ਤੇ ਉਹ ਸਾਰੇ ਉਹਨੂੰ ਦੇਖਦੇ ਨੇ। ਮੇਰੀ ਯਕੀਨ ਮੰਨੋ, ਮੈਨੂੰ ਪਾਕਿਸਤਾਨ 'ਚ ਸਿਰਫ 500-700 ਬੰਦਾ ਦੇਖਦਾ ਤੇ ਮੈਂ ਹੈਰਾਨ ਇਸ ਗੱਲ ਤੇ ਆ ਵੀ ਉਹ 500-700 ਬੰਦੇ ਪੰਜਾਬੀ ਦੇਖਦਾ। ਹੁਣ ਥੋੜੇ ਵੱਧ ਜਾਣਗੇ ਕਿਉਂਕਿ ਹੁਣ ਜਦੋਂ ਆਪਾਂ ਆਏ ਤਾਂ ਰეკਮੈਂਡ ਜ਼ਿਆਦਾ ਹੁੰਦੀ ਹੈ। ਰეკਮੈਂਡੇਸ਼ਨ ਹੁਣ ਪੰਜਾਬੀ ਜਿਹੜੇ ਬੋਲਣ ਵਾਲੇ ਬੰਦੇ ਨੇ ਹੋਰ ਵੱਧ ਜਾਣਗੇ। ਹੁਣ ਐਗਜ਼ੈਕਟ ਡਾਟਾ ਸਾਹਮਣੇ ਆਏਗਾ ਹਾਂ ਵੀ ਕਿੰਨੇ % ਪੰਜਾਬੀ ਬੋਲ ਰਹੇ ਨੇ। ਸਹੀ ਆ, ਸਹੀ ਆ। लो भी मस्जिद आ गया। नमन भाई कैसे लग रहा है? सुंदर है? वन ऑफ द बेस्ट मस्जिद, मतलब सुंदरता के उसमें जो मैंने आज तक देखी है। कंपेयर नहीं करना चाहिए वैसे। नहीं, कौन कौन सी देखी है मस्जिद? मैंने सारे देशों में जितनी भी है ग्रैंड मॉस्क सारी देख रखी हैं। अच्छा। जितने भी मुस्लिम देश में विजिट करता हूँ वहाँ की ग्रैंड मॉस्क सारी देखी है। मोरक्को, जितने भी मतलब मुस्लिम देश में आज तक गया हूँ। ईरान में आप गए होगे तो थोड़ा रंग बिरंगा सा होता है उनके, फिर मिरर्स लगे होते हैं। तो वही है, मतलब कोई बुरा मत मानना, मैं कंपेयर कर रहा हूँ, मतलब खूबसूरती के हिसाब से कर रहा हूँ। हाँ जी। 3 ਲੱਖ ਦੀ ਕਪੈਸਿਟੀ ਇਸ ਮਸਜਿਦ ਦੀ। ਪਹਾੜੀਆਂ ਦੇ ਆਲ ਦੁਆਲ ਪਹਾੜੀਆਂ, ਬਹੁਤ ਸੋਹਣੀ ਮਸਜਿਦ ਹੈ। ਅੱਜ ਵੈਸੇ ਵੀ ਵੈਦਰ ਜਿਹੜਾ ਵਧੀਆ, ਧੁੱਪ ਨਹੀਂ ਹੈਗੀ, ਬੱਦਲ ਆ ਤੇ ਇਹਦੀ ਖੂਬਸੂਰਤੀ ਹੋਰ ਜਿਹੜੀ ਵਧੀਆ ਲੱਗਣ ਡਈ, ਖੂਬਸੂਰਤ ਮਸਜਿਦ ਵਧੀਆ ਲੱਗਣ ਡਈ। ਵਿਜ਼ਟਰ ਬਹੁਤ ਆਉਂਦੇ ਨੇ ਪਾਕਿਸਤਾਨ ਭਰ ਤੋਂ। ਸਕੂਲਾਂ ਦੇ ਟੂਰਸ ਜਿਹੜੇ ਹੁੰਦੇ ਨੇ, ਕਾਲਜਿਸ ਦੇ ਹੁੰਦੇ ਨੇ, ਯੂਨੀਵਰਸਿਟੀਜ਼ ਦੇ ਹੁੰਦੇ ਨੇ, ਵੈਸੇ ਲੋਕ ਘੁੰਮਣ ਆਉਂਦੇ ਨੇ ਸਾਰੇ ਫਿਰ ਜਿਹੜੇ ਇਸਲਾਮਾਬਾਦ ਹੁੰਦੇ ਨੇ। ਫੈਸਲ ਮਸਜਿਦ ਲਾਜ਼ਮੀ ਹੁੰਦੇ ਨੇ, ਇੱਥੇ ਘੁੰਮ ਕੇ ਜਾਂਦੇ ਨੇ। ਸਰਾਇਕੀ ਬੋਲ ਕਿੱਥੋਂ ਦਾ ਹੈ? मुल्तान है। ਮੁਲਤਾਨੋਂ ਹੈ आपस में गल कराओ। ਤੇ ਪੰਜਾਬੀ ਹੈ ਜੀ? नाम की है ਤੁਹਾਡਾ? मेरे से पूछो नाम क्या है? करना के नहीं नाम की करना के मेरा नाम नवदीप सिंह है। अच्छा, ये कितो है? नहीं पंजाबी ये नहीं सराइकी बोलनी बोल रहे हैं? जी नहीं सराइकी बोलो। सराइकी बोल सराइकी जो रहे। सुननी यार घट हुंदी ना ते सुननी है। हाँ सुना, बल्कि इन्हां नाल गल कर ले। कितो दा है? मुल्तान दा। मुल्तान दा हां। इता खैर है। फिरना है चलो जबरदस्त। अच्छा भाई ने भी सराइकी। अच्छा आपको क्या आती है? मैं हूं सराइकी ने भाई। आपका नाम मैं भूल गया। हैं? अहमद। अहमद। हाँ ਹੁਣ ਤੂੰ ਕਾਫੀ ਪੀ ਕੇ ਨਾ ਭੁੱਲ ਗਿਆ। मेरे भाजी भाई कॉफी वाली मेहरबानी भाजी दी। ਆਂਦਾ ਮੁੰਡਾ ਆਂਦਾ ਵੀ ਸਿੱਧੂ ਮੂਸੇਵਾਲੇ ਨੂੰ ਸਾਰਾ ਮੈਂ ਸੁਣਿਆ ਤੇ ਸਰਾਇਕੀ ਕਿਉਂਕਿ ਡਾਇਲੈਕਟ ਪੰਜਾਬੀ ਦਾ ਹੀ ਆ, ਸੇਮ ਮਿਲਦਾ। ਮੈਨੂੰ ਇਹ ਦੱਸੋ ਛੋਟੇ ਭਾਈ, ਇਧਰ ਗੱਲ ਸੁਣ। नवदीप बराड़। ਇਧਰ ਗੱਲ ਸੁਣੀ ਤੂੰ ਵੀ ਦੋਸਤਾ। ਸਰਾਇਕੀ ਹੋ ਨਾ, ਸਰਾਇਕੀ ਵੀ ਤੇ ਪੰਜਾਬੀ ਦੇ ਨਾਲ ਮਿਲਦੀ, ਕੋਈ ਫਰਕ ਨਹੀਂ ਹੈਗਾ। ਪੰਜਾਬ ਦੀ ਹੈ, ਪੰਜਾਬ ਦੇ ਵਿੱਚ ਹੀ ਹੈ, ਪੰਜਾਬੀ ਦਾ ਹੀ ਡਾਇਲੈਕਟ ਹੈ। यानी कि जो सराइकी है सब ऊपर, यानी कि बिल्कुल सराइकी है कि ना। ਨਹੀਂ ਸਰਾਇਕੀ ਤੇ ਹੈ ਤੁਸੀਂ ਬਿਲਕੁਲ ਡਾਇਲੈਕਟ ਤੇ ਉਹ ਪੰਜਾਬੀ ਦਾ ਰਲਦਾ ਮਿਲਦਾ। ਇਹ ਕੋਈ ਐਡਾ ਵੱਖਰਾ ਤੇ ਹੈ ਨਹੀਂਗਾ। ਤੇ ਫਿਰ ਸਿੱਧੂ ਮੂਸੇਵਾਲਾ ਕਿਵੇਂ ਸਮਝ ਲੱਗਦੀ ਤੁਹਾਨੂੰ? सिद्धू मूसेवाला पूरे पाकिस्तान में मशहूर हैगा। ਪੂਰੇ दुनिया में मशहूर है ਕਿਹੜਾ गाना ਸੁਣਿਆ? सिद्धू मूसेवाले दे सारे गाने सुने ने ਅਸੀਂ। ਕਿਹੜੇ मेरे मोबाइल डाउनलोड है। ਕਿਹੜੇ तकरीबन तकरीबन डेविल है, एक 410 फीट होली वाली गड्डी है, और ਹਾਂ ਸਾਰੇ ਹੁੰਦੇ। एक वो सारे और मेरे हत्थे आगे ਤਾਂ ਮੈਂ ਛੱਡਦਾ ਨਹੀਂ ਤੁਸੀਂ। ਅੱਛਾ। ਮੈਂ ਤੁਹਾਡੇ ਹੱਥੇ ਆਗੇ ਤਾਂ ਛੱਡੋ ਨਾ, ਹੂੰ ਤੁਸੀਂ ਮੇਰੇ ਹੱਥੇ ਆਗੇ ਤਾਂ ਮੈਂ ਛੱਡਦਾ ਨਹੀਂ। ਅੱਛਾ, ਬਿਲਕੁਲ ਨਹੀਂ ਛੱਡਦਾ ਤੂੰ? ਚਲੋ ਠੀਕ ਹੈ। ਲੋ ਭਾਈ ਮਸਜਿਦ ਵਿਖਾ ਕੇ ਅਸੀਂ ਤਾਂ ਬੜੀ ਵਾਰੀ ਅੱਗੇ ਵੇਖੀ ਇਹਨਾਂ ਨੂੰ ਵਿਖਾ ਕੇ, ਤੇ ਹੁਣ ਗਾਂ ਦਾ ਸਫ਼ਰ ਆਪਾਂ ਸ਼ੁਰੂ ਕਰਨਾ ਹੈ। ਇਸਲਾਮਾਬਾਦ 1-2 ਜਗ੍ਹਾਵਾਂ ਤੇ ਹੋਰ ਜਾਣਾ, ਤੇ ਉਸ ਤੋਂ ਕਿਹੜੇ ਪਾਸੇ? ਮੋਨੂਮੈਂਟ ਦੇ ਰਸਤੇ 'ਚ ਆਪਣੇ ਪੈਣਾ ਜਿੱਧਰ ਨੂੰ ਜਾਣਾ ਨਾ ਆਪਾਂ ਵਾਪਸੀ, ਤੇ ਫੈਸਲਾਬਾਦ ਨੂੰ ਨਿਕਲਣਾ ਮੋਟਰਵੇ ਦੇ ਰਸਤੇ 'ਚ ਹੀ ਆ। ਤੇ 1-2 ਜਗ੍ਹਾਵਾਂ ਹੋਰ ਨੇ ਇਸਲਾਮਾਬਾਦ। ਵੈਸੇ ਰਾਵਲਪਿੰਡੀ ਜਿਹੜਾ ਉਹ ਪੁਰਾਣਾ, ਉਹ ਤੇ ਵੇਖਣ ਵਾਲਾ ਵਾ। ਮਤਲਬ ਬਹੁਤੀ ਜਿਹੜੀ ਆਬਾਦੀ ਆ ਪਾਰਟੀਸ਼ਨ ਤੋਂ ਪਹਿਲਾਂ ਸਿੱਖਾਂ ਦੀ, ਬਲਕਿ ਹਿੰਦੂ ਕਮਿਊਨਿਟੀ ਜਿਹੜੀ ਕਾਰੋਬਾਰੀ ਲੋਕ ਸਨ, ਬਹੁਤ ਸਾਰਾ ਵੱਡਾ ਤਬਕਾ ਰਾਵਲਪਿੰਡੀ ਤੇ। ਹੁਣ ਵੀ ਉੱਥੇ ਪੁਰਾਣੇ ਬਾਜ਼ਾਰਾਂ ਚਲੇ ਜਾਓਗੇ ਨਾ, ਤੁਹਾਨੂੰ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਵੇਖਣ ਨੂੰ ਮਿਲਣਗੀਆਂ। ਤੇ ਹੁਣ ਕਿਉਂਕਿ ਤੁਹਾਡੇ ਕੋਲ ਆਪਣੇ ਕੋਲ ਵੀਜ਼ਾ ਨਹੀਂ ਰਾਵਲਪਿੰਡੀ ਦਾ ਹੈਗਾ, ਤੇ ਇਸ ਤੋਂ ਆਪਾਂ ਉਧਰ ਜਾ ਨਹੀਂ ਸਕਦੇ। ਹੁਣ ਆਪਾਂ ਫੈਸਲਾਬਾਦ ਵਾਲੇ ਪਾਸੇ ਨੂੰ ਵਧਣਾ। ਰਸਤੇ 'ਚ 1-2 ਹੋਰ ਜਗ੍ਹਾਵਾਂ ਤੁਹਾਨੂੰ ਵਿਖਾਉਣੀਆਂ, ਫਿਰ ਆਪਾਂ ਫੈਸਲਾਬਾਦ ਜਾਣਾ। ਲਓ ਵੀ ਆਪਾਂ ਪਵਾ ਲਈ ਹੁਣ ਤੇਲ। ਵਾਹਵਾ ਦਿਨਾਂ ਦਾ ਮੈਂ ਪਵਾਇਆ, ਪਰਸੋਂ ਦਾ ਪਵਾਇਆ, ਮੁੱਕਾ ਨਹੀਂ ਉਹਦੇ। ਗੱਡੀ ਫਿਰ ਇਹ ਨਾ ਲੈ ਲਈਏ, ਇੱਕ ਕੰਮ ਕਰਾਂਗੇ ਨਾ, ਪਿੱਛੇ ਟਰਾਲੀ ਪਾ ਲਾਂਗੇ। क्योंकि साढ़े बंदे ਕੀ रेट है बताओ, देख के कितना रेट है पेट्रोल का? 248। आपसे सस्ता है वैसे? सस्ता है। हाँ हाँ। हमारे वाला रेट है 300। की करना? नहीं भाई नहीं डालना। गड्डी मंगवी है उससे के पाउंड फायदा। अपनी भी आई जानी है आज। तो यहाँ पे पेट्रोल डलवाने रुके हैं।
पेट्रोल का रेट मैंने आपको पहले भी दिखाया था, 248 रुपये पर लीटर है। हाँ। ये लगभग हो गया 75 इंडियन रुपीज़ के करीब। तो इंडिया से 15-20 रुपये इंडियन रुपीज़ सस्ता है यहाँ। चलो भाई बहुत दिन हो गया नमन हाँ जी। इधर कैमरे वाल वेखना ये पेट्रोल ਦੇ ਪੈਸੇ ਦਿਓ गल हासे च बाती ना ਚਲੋ ਭਾਜੀ ਕੱਢੋ 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 ਉਹ ਬੈਗ ਚ ਅਸੀਂ ਤਾਂ ਮਹਿਮਾਨ ਨੇ यार मैं ਅਸੀਂ ਤਾਂ ਨਹੀਂ 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 ਭਾਜੀ ਉਹ ਯਾਰ ਉਹ ਬੈਗ ਸੁਣੋ ਉਹ ਬੈਗ ਚ ਪਏ ਕੱਢੋ ਯਾਰ ਉਹ ਬੈਗ ਕੱਢੋ ਕੱਢੋ ਉਹ ਬੈਗ ਚ ਪਏ ਕੱਢੋ ਯਾਰ ਉਹ ਪਾਣੀ ਦੀ ਬੋਤਲ ਦੀ ਗੱਲ ਕਰ ਰਹੇ ਨੇ ठीक है ना ਹਾਂ ऑटो फुल ठीक ਹਾਂ ਆਟੋ ਫੁੱਲ ਠੀਕ ਅੱਛਾ ਇਹ ਦੱਸ ਨਮਨ ਸਹੀ ਦੱਸਣਾ ਵੀ ਕਿੰਨੇ ਪੈਸੇ ਅੱਜ ਤੱਕ ਖਰਚੇ ਕਿੰਨੇ ਦਿਨ ਹੋ ਗਏ यार एक रील बनाना था ऐसे कैसे पड़े हैं हमारे तो। विकास भाई रील बनवा दो यार हमने $300 करे थे, वो 299 हो गए होंगे। विकास ਇਹਦਾ ਮਤਲਬ ਤੁਸੀਂ ਸਾਨੂੰ ਪਾਕਿਸਤਾਨ ਨੂੰ ਦਾਲ ਆਉਣ ਆਏ ਜੇ ਇਕਨੋਮੀ ਸਾਡੀ ਮਜ਼ਬੂਤ ਨਹੀਂ ਕਰ ਰਹੇ ਤਾਂ ਸਾਡੇ ਪੈਸੇ ਲਵਾਉਣ ਦੇ अभी हमको देख के और लोग कार्ड आएंगे कैश ना, है। वो करेंगे। हाँ जी। ਲਓ ਵੀ ਇਸਲਾਮਾਬਾਦ ਤੋਂ ਨਿਕਲ ਗਏ ਤੇ ਅਸੀਂ ਤੁਰ ਪਏ ਹਣ ਕਟਾਸ ਰਾਜ ਵੱਲ ਨੂੰ। ਕਟਾਸ ਰਾਜ 5000 ਸਾਲ ਪੁਰਾਣਾ ਜਿੱਥੇ ਹਿੰਦੂ ਟੈਂਪਲਸ ਨੇ ਉੱਥੇ ਜਾਣਾ। ਬਾਬਾ ਜੀ ਵੀ ਉੱਥੇ ਗਏ ਸੀ। ਉਸ ਤੋਂ ਬਾਅਦ ਹਰੀ ਸਿੰਘ ਨਲਵਾ ਦਾ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਉਹ ਫੋਰਟ ਵੀ ਆ ਕਿਉਂਕਿ ਰਸਤੇ ਦੇ ਵਿੱਚ ਪੈਂਦਾ ਸੀ ਜਦੋਂ ਲੰਘਦੇ ਸਨ ਤੇ ਉੱਥੇ ਉਹ ਫੋਰਟ ਰਸਤੇ 'ਚ ਹੈ। ਫਿਰ ਜਿਹੜੀ ਸਾਲਟ ਮਾਈਨ ਹੈ ਪਾਕਿਸਤਾਨ ਦੀ ਸਾਰਿਆਂ ਨਾਲੋਂ ਵੱਡਾ ਜਿੱਥੋਂ ਲੂਣ ਨਿਕਲਦਾ ਨਮਕ ਹਾਂ ਉਹ ਵੀ ਉਸ ਏਰੀਏ 'ਚ ਹੈ ਵੀ ਉਹ ਰਸਤੇ 'ਚ ਆਪਾਂ ਲੰਘਣਾ ਉਹ ਵੀ ਤੁਹਾਨੂੰ ਵਿਖਾਵਾਂਗੇ। ਨਾਲੇ ਮੁੰਡੇ ਨੂੰ ਲੂਣ ਦੇ ਕੇ ਭੇਜਣਾ ਆਪਾਂ ਜਿਵੇਂ ਮੱਝਾਂ ਨੂੰ ਘੋੜਿਆਂ ਨੂੰ ਲੂਣ ਨਹੀਂ ਦੇਈਦਾ ਮੁੱਠਾਂ ਦੇ ਨਾਲ ਪਤਾ भैंसों और डंगरों को लूण देते हैं। उस दिन गांव में एक्सपीरियंस कर लिया था। हाँ वो लूण तेनू देना मैं भैंसा डंगरा अच्छा तो पंगा ਇਹ ਹੁੰਦਾ ਨਾ ਸਾਡੇ ਜਦੋਂ ਕੋਈ ਆ ਜਾਂਦਾ ਨਾ ਵੈਜੀ ਉਦੋਂ ਲੱਭਦੀ ਨਹੀਂ ਮਤਲਬ ਰਸਤੇ 'ਚ ਘੱਟ ਲੱਭਦਾ ਨਾ ਆਪਸ਼ਨ ਘੱਟ ਹੁੰਦੇ ਹਾਂ ਤੇ ਰੁਕੇ ਇੱਥੋਂ ਦੇ ਵੀ ਆਂਦੇ ਸ਼ਾਹੀ ਦਾਲ ਹੈ। ਸ਼ਾਹੀ ਦਾਲ ਜਿਹੜੀ ਹੁੰਦੀ ਨਾ ਉਹਦੇ ਵਿੱਚ ਵੀ ਚਿਕਨ ਪਾਇਆ ਹੁੰਦਾ ਹੈ ਉਹ 'ਚ ਪਾਇਆ ਹੁੰਦਾ ਕਹਿ ਕੇ ਕਢਾਉਣਾ ਪੈਂਦਾ ਵੀ ਚਿਕਨ ਨਹੀਂ ਪਾਉਣਾ। अच्छा ਠੀਕ ਹੈ ਇਹ ਬੰਦਾ ਪਛਾਣ ਲਾ ਸਰਦਾਰ ਸਾਹਿਬ ਨੇ ਤੇ सब्जी है कोई सब्जी सर मिक्स आलू मटर गाजर। बस वेला भी बन गई गल। अब चिकन चुकन मेरी गल सुन ना आ कुकर ने नहीं दाल दूल खादी नहीं खादी। ਅੱਛਾ ਹੋਰ ਸੁਣ ਲਾ ਬਰਤਨ ਵੀ ਉਹ ਯੂਜ਼ ਨਹੀਂ ਕਰਨੇ ਜਿੱਥੇ ਚਿਕਨ ਬਣਾਇਆ ਹੋਵੇ। ਠੀਕ ਹੈ ਹਾਂ ਤਸੱਲੀ ਦੇ ਨਾਲ ਭਾਈ ਸਾਹਿਬ ਘਰ ਵਾਲੇ ਤੇ ਭਾਗ ਗਏ ਕਿਉਂਕਿ ਅਸੀਂ ਇਸਲਾਮਾਬਾਦ ਤੋਂ ਆਏ ਤੇ ਮੋਟਰਵੇ ਤੋਂ ਲੱਥ ਕੇ ਆਪਾਂ ਜਾਣਾ ਕਲਰ ਖਾਰ ਤੋਂ ਉਤਰ ਕੇ ਅੰਦਰ ਨੂੰ 20 ਮਿੰਟ ਦੀ ਟਾਈਮ ਹੈ ਜ਼ਿਆਦਾ 20 किलोमीटर तकरीबन 20 ਕਿਲੋਮੀਟਰ ਦੀ ਹੈ ਵਾ ਇੱਥੋਂ ਤੇ ਅੱਧਾ ਪੌਣਾ ਘੰਟਾ ਲੱਗ ਜਾਣਾ ਕਿਉਂਕਿ ਰੋਡ ਥੋੜਾ ਜਿਹਾ ਉੱਦਾਂ ਦਾ ਤੇ ਚਾਲੇ ਪਾਤੇ ਆਪਾਂ ਨੇ ਕਟਾਸ ਰਾਜ ਵੱਲ ਨੂੰ। ਅੱਗੇ ਵਾਹ ਵਾਰੀ ਆਏ ਵੈਸੇ ਮੇਰੇ ਕੋਲ ਡਰੋਨ ਫੁਟੇਜ ਵੀ ਇਹਦੀ ਪਈ ਆ ਯਾਤਰੀ ਸਾਹਿਬ ਤੁਸੀਂ यूज करनी है ठीक है आप कॉपीराइट तो नहीं मार दोगे? ना भैया हमने यूज ही नहीं की अभी तक वैसे ही पड़ी हुई है। हाँ ਅਭੀ ਪਹੁੰਚ ਗਏ ਆਪਾਂ ਕਟਾਸ ਰਾਜ ਇੱਥੇ ਹੁਣ ਵਿਜ਼ਿਟ ਕਰਨ ਵਾਸਤੇ ਆਏ ਸਨ ਮੁੰਡੇ ਰਾਹ 'ਚ ਟੱਕਰ ਗਿਆ ਇੱਥੇ ਕਿਉਂਕਿ ਟੂਰਿਸਟ ਜਿਹੜੇ ਕਾਫੀ ਸਾਰੇ ਹੁੰਦੇ ਆ ਸਕੂਲ ਦੇ ਕਾਲਜਸ ਦੇ ਯੂਨੀਵਰਸਿਟੀ ਦੇ ਬਹੁਤ ਸਾਰੇ ਟੂਰਿਸਟ ਹੁੰਦੇ ਆ ਘੁੰਮਣ ਵਾਸਤੇ ਇਹਨੂੰ ਵੇਖਣ ਵਾਸਤੇ ਕਟਾਸ ਰਾਜ ਹੁਣ ਤੇ ETVB ਨੇ ਗਵਰਨਮੈਂਟ ਆਫ ਪਾਕਿਸਤਾਨ ਨੇ ਇਹਨੂੰ ਕਾਫੀ ਸਾਰਾ ਰੈਨੋਵੇਟ ਕੀਤਾ ਦੁਬਾਰਾ ਤੋਂ ਆ ਕਮਰੇ ਦੁਬਾਰਾ ਬਣਾਏ ਅੱਗੇ ਲਓ ਵੀ ਇਹ ਨਵਦੀਪ ਇੱਥੇ ਨਾ ਪੂਰਾ ਸੈਲੀਬ੍ਰਿਟੀ ਹੈ ਭਾਵੇਂ ਕਿਸੇ ਨੂੰ ਨਹੀਂ ਵੀ ਪਤਾ ਵੀ YouTube ਚੈਨਲ ਹੈ ਫਿਰ ਵੀ ਪੱਗ ਵੇਖ ਕੇ ਫੋਟੋ ਖਿਚਾਉਂਦੇ ਆ ਕਿਉਂਕਿ ਇਹਨਾਂ ਮੁੰਡਿਆਂ ਨੂੰ ਨਹੀਂ ਪਤਾ ਵੀ ਤੇਰਾ YouTube ਚੈਨਲ ਹੈ ਉਹਨੇ ਤੇਰੀ ਪੱਗ ਵੇਖ ਕੇ ਫੋਟੋ ਖਿਚਾਈ ਕਿਉਂ ਬਈ ਹਾਂ मोहब्बत है भाई इंडिया के वीर नाल ਅੱਛਾ ਪੂਰੀ ਮੁਹੱਬਤ ਹੈ दिल से वास्ते ने कसने भावे बाउंड्री है सियासतदान जो भी है लेकिन आपस ਜਿਹੜੀਆਂ ਮੁਹੱਬਤਾਂ ਉਹ ਹਾਲੇ ਵੀ ਕਾਇਮ ਨੇ ਅਬਾਓ ਅਜਦਾਦ ਦਾਦੇ ਪੜੇ ਜਿਹੜੇ ਸਾਡੇ ਉੱਥੋਂ ਆਏ ਇੱਥੋਂ ਉੱਥੇ ਗਏ ਬਸ ਮੁਹੱਬਤਾਂ ਰਹਿ ਗਈਆਂ ਹਾਂ ਇਸੇ ਯਾਦਾਂ ਤਰ੍ਹਾਂ बिल्कुल ਕੀ ਬਾਤ ਜਵਾਬ ਦਿਓ ਤੁਸੀਂ ਸਾਡੇ ਬਹੁਤ ਵਧੀਆ ਉਮਰ ਛੋਟੀ ਮੁੰਡੇ ਦੀ ਗੱਲਾਂ ਵੱਡੀਆਂ ਕਰਦਾ ਹਾਂ ਕਿੰਨੀ ਉਮਰ ਭਣਾ 20 ਸਾਲ ਇਹ ਹਾਕੀ ਖੇਡਣ ਆਇਆ ਮੁੰਡੇ ਬਈ ਲਾਹੌਰ ਤੋਂ ਇੱਥੇ ਠੀਕ ਹੈ ਬਈ ਕੀ ਨਾਂ ਤੁਹਾਡਾ ਭਾਈ ਸਾਹਿਬ ਪੁਜਾਰੀ ਨੇਮ ਚੰਦ ਜੀ ਨੇਮਚੰਦ ਤੇ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੈਂ KPK ਕੋਹਾਟ KPK ਕੋਹਾਟ ਤੋਂ ਅੱਛਾ ਇਹ ਫਿਰ ਤੁਹਾਡੀ ਸੇਵਾ ਹੁੰਦੀ ਹੈ ਇੱਥੇ ਮੈਂ ਬਸ ਇੱਥੇ ਕੱਲ ਪਕੜ ਲਈ ਆ ਬਸ ਸਾਰੇ ਮੰਦਰ ਮੈਂ ਸਾਹਮਣੇ ਨੇ ਹਾਂ ਠੀਕ ਹੈ ਠੀਕ ਚਾਰੋਂ ਐਕਟਿਵ ਮੰਦਰ ਅਜੇ ਮਜ਼ੀਦ ਐਕਟਿਵ ਕਿਹੜੇ ਕਿਹੜੇ ਚਾਰੇ ਮੰਦਿਰ ਨੇ ਮੈਂ ਮਾਂ ਸ਼ੇਰਾਂ ਵਾਲੀ ਦਾ ਸ਼ਿਵ ਜੀ ਦਾ ਗਣੇਸ਼ਾ ਦਾ ਤੇ ਆਪਣਾ ਹਨੂਮਾਨ ਟੈਂਪਲ ਹਾਂ ਠੀਕ ਚਲੋ ਵਹਾਓ ਫਿਰ ਆਪਾਂ ਚਾਰਾਂ ਦੇ ਦਰਸ਼ਨ ਕਰਾਣੇ ਆ ਭਾਵੇਂ ਦੇ ਬਾਰੇ ਦੱਸ ਲੈ ਵੀ ਤਫਸੀਲਾਤ में अच्छा देखे डॉक्टर साहब हाँ जी चलो आगे हो वन था बड़ा सुंदर वन पहले टाइम क्या था जंगल
जंगल था पहले। हाँ, ये एक झील थी सिर्फ, मौजा शिव जी का, और 5,500 साल पुराना शिवलिंग था जो शिव मंदिर में। बस ये 2 चीजें थी, बाकी यहाँ कोई बिल्डिंग नहीं थी। बड़ा खूबसूरत वन था, गारें थी, यहीं पर रहे। तो फिर जब ये गए यहाँ से अपना समय पूरा करके खोरू के पास, तो खोरू देने से मुनकर हो गए। कहते जाओ सुई की नोक के बराबर भी कुछ नहीं देते, यानी धोखा हो गया। इख्लाफात मीटिंग सब कुछ चली, कुछ भी ना हुआ। तो फिर क्या किया, पांडव ने भी अपनी सेना तैयार की। जब सेना तैयार की तो फिर कौरव और पांडव की आज से 4,500 साल पीछे महाभारत लड़ाई हुई, जिन पांडवों ने जीते, क्योंकि भगवान कृष्णा ने भी इनका साथ दिया, क्योंकि अर्जुन के वो मित्र थे। तो ये जब विजेता हुए तो कहा जाता है कि फिर ये पांचों भाइयों के साथ भगवान कृष्णा 3 लोक के मालिक भी यहाँ पर थारे, इस पावन धरती पे जिधर आज तुम ਇਹ ਦੱਸ ਰਹੇ ਕਿ ਇੱਕ ਮੰਦਰ ਉਧਰ ਉੱਤੇ ਹੈ ਤੇ ਉੱਤੇ ਹੀ ਉਧਰ ਕਿਲਾ ਵੀ ਹੈ। ਇਹਨੂੰ ਅੰਮ੍ਰਿਤ ਕੁੰਡ ਕਹਿੰਦੇ ਆ। ਇਹਨੂੰ ਕਟਾਸ ਹੀ ਕਹਿੰਦੇ, ਵੀ ਕਟਾਸ ਜਿਵੇਂ ਆਂਸੂ ਕਹਿੰਦੇ ਨੇ, ਵੀ ਆਂਦੇ ਉਹ ਸ਼ਿਵ ਜੀ ਇੱਥੇ ਆ ਕੇ ਪਾਰਵਤੀ ਜੀ ਯਾਦ 'ਚ ਰੋਂਦੇ ਸੀ, ਤੇ ਉਹ ਆ ਇਹਨੂੰ ਅੰਮ੍ਰਿਤ ਕੁੰਡ ਕਹਿੰਦੇ। ਵੀ ਇਹ ਮੰਨਣ ਵਾਲਾ, ਇਹਨਾਂ ਦੇ ਮਜ਼ਹਬ ਤੋਂ ਮੰਨਣ ਵਾਲਾ ਮੰਨਦੇ ਆ ਕਿ ਜਿਹੜਾ ਇੱਥੇ ਇਸ਼ਨਾਨ ਕਰ ਲੈਂਦਾ, ਨਹਾ ਲੈਂਦਾ, ਉਹਦੇ ਪਾਪ ਜਿਹੜੇ ਸਾਰੇ ਨਾ ਧੁੱਪ ਜਾਂਦੇ ਆ। ਤੇ ਇਹ ਅਕਬਰ ਬਾਦਸ਼ਾਹ ਨੇ ਬਣਵਾ ਕੇ ਦਿੱਤੀ ਸੀ, ਇਹਨਾਂ ਨੂੰ ਤੋਹਫਾ ਦਿੱਤੀ ਸੀ ਹਿੰਦੂਆਂ ਨੂੰ, ਇਹ 12 ਦਰੀ। ਇੱਥੇ 12 ਦਰੀ ਦੇ ਵਿੱਚ ਜਿਹੜੇ ਇਹਨਾਂ ਦੇ ਜੋੜੇ ਨੇ ਉਹਨਾਂ ਦਾ ਵਿਆਹ ਹੁੰਦਾ ਸੀ, ਜਿਹਨੂੰ ਆਪਾਂ ਕਹਿੰਦੇ ਆ ਕਿ ਫੇਰੇ ਤੇ ਨਹੀਂ, ਮਤਲਬ ਉਹ ਜਿਹੜੀ ਹਿੰਦੂ ਰਸਮ ਦੇ ਮੁਤਾਬਕ ਜਿਹੜੇ ਇਹਨਾਂ ਦੇ ਸ਼ਾਦੀਆਂ ਵਿਆਹ ਹੁੰਦੇ ਨੇ। ਇਹ ਸਾਰੀ 12 ਦਰੀ ਜਿਹੜੀ ਆ, ਇਹ ਦਾਲਾਂ ਦੇ ਨਾਲ, ਸੀਮੈਂਟ ਨਹੀਂ ਇੱਥੇ ਯੂਜ਼ ਹੋਇਆ, मूंग दाल। ये केड़ी केड़ी दाल यूज हुई है? चने की दाल, सफेद दाल, मूंग दाल, चूना। ओ लाल मेरी पग रखिया भला झूले लाल सेवन दा सिंदरी दा शाबाद कलंदर हक दमा दम मस्त कलंदर अली दम दम दे अंदर अली दा पहला लंगर शकी शाबाद कलंदर लाल मेरी वो लाल मेरी। इधर लिखा श्री शिव जी टेम्पल मंदिर लिखा, आगे जूते ले जाना मना है। इधर शिव जी टेम्पल है जी, ਇਹਦਾ ਜੀ ਪਲਾਂਟਡ ਬਾਏ ਇਹ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਨੇ ਤਾਂ 2017 ਚ ਦੀ ਰੈਨੋਵੇਸ਼ਨ ਦੁਬਾਰਾ ਕਰਾਈ ਸੀ। ਬੋਰਡ ਲੱਗਾ ਉਹਦਾ। ਇੱਧਰ ਮਈਆ ਦਾ ਸਥਾਨ ਹੈ ਜੀ। ਕਿਹੜੀ ਜਗ੍ਹਾ ਜੀ ਦੱਸਿਆ ਸੀ? मैया जी का स्थान है, मैया जी। माशेरा में। ये स्थान मैया जी। नमन, जैसे ये बैल दे के गड्डी दे के जाना, इसका मतलब मकसद क्या होता है? इसका वाला ऐसे ही होता है, कोई भी बजा सकता है, किसी भी टाइम पे आप बजा सकते हो। हाँ। ओम नमः शिवाय। ਇਹ ਸਾਹਮਣੇ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ, ਇੱਥੇ ਜਦੋਂ ਆਰੀਆ ਸਮਾਜ ਦੇ ਦੱਸਦੇ ਆ ਕਿ ਹਿੰਦੂ ਆਏ ਸਨ ਈਰਾਨ ਦੇ ਜਾਂ ਉਹਨਾਂ ਸਾਈਡਾਂ ਦੇ, ਉਹਨਾਂ ਆ ਕੇ ਪਹਿਲੀ ਬਿਲਡਿੰਗ ਆ ਜਿਹੜੀ ਬਣਾਈ ਸੀ, ਇਹਨੂੰ ਕਹਿੰਦੇ ਆ ਸਤਗਰਾ ਯੂਨੀਵਰਸਿਟੀ। ਤੇ ਮੁਸਲਿਮ ਜਿਹੜੇ ਸਕਾਲਰ ਸਨ ਅਲ ਬੈਰੂਨੀ, ਕਿਹਾ ਜਾਂਦਾ ਕਿ ਉਹ ਵੀ ਇੱਥੇ ਆਏ ਸੀ, ਉਹਨਾਂ ਵੀ ਇੱਥੇ ਆ ਕੇ ਸੰਸਕ੍ਰਿਤ, ਗੁਰਮੁਖੀ ਜਿਹੜੀ ਆ ਮੁਖਤਲਿਫ ਜ਼ੁਬਾਨਾਂ ਉਹਨਾਂ ਵੀ ਇੱਥੋਂ ਆ ਕੇ ਸਿੱਖੀਆਂ ਸੀ। ਤੇ ਇੱਥੋਂ ਬਿਲਕੁਲ ਇਸ ਸਾਈਡ ਤੇ ਕਿਉਂਕਿ ਪੈਂਦਾ ਪਿੰਡ ਦਾਦਨ ਖਾਨ, ਪਿੰਡ ਦਾਦਨ ਖਾਨ ਦੇ ਕੋਲ ਹੀ ਇੱਕ ਪਿੰਡ ਆ, ਉਹਦਾ ਨਾਮ ਬਾਗਾ ਵਾਲੀ। ਉੱਥੇ ਬਹਿ ਕੇ ਆ ਕੇ ਉਹਨਾਂ ਨੇ ਇੱਕ ਉੱਚੀ ਜਿਹੀ ਟਿੱਲਾ ਜਾਂ ਪਹਾੜੀ ਤੁਸੀਂ ਸਮਝ ਲਓ, ਉੱਥੇ ਦੁਨੀਆ ਪੂਰੀ ਨੂੰ ਨਾਪਿਆ ਸੀ, ਇਹ ਦੱਸਿਆ ਜਾਂਦਾ। ਤੇ ਇੱਧਰ ਇੱਕ ਹੋਰ ਟੈਂਪਲ ਆ, ਮੰਦਿਰ ਹੈ, ਉੱਧਰ ਲੈ ਕੇ ਜਾਣਾ। ਵੈਸੇ ਦੀ ਡਰੋਨ ਫੁਟੇਜ ਅੱਗੇ ਵੀ ਤੁਸੀਂ ਸਾਡੇ ਚੈਨਲ ਤੇ ਪੰਜਾਬੀ ਲਹਿਰ ਤੇ ਵੇਖੋਗੇ ਪਈ ਹੋਊਗੀ, ਉਹ ਉਸ ਜਗ੍ਹਾ ਦੀ। ਕਾਫੀ ਟਾਈਮ ਪਹਿਲਾਂ ਅਸੀਂ ਇੱਥੇ ਆਏ। ਸ਼੍ਰੀ ਹਨੂਮਾਨ ਜੀ ਦਾ ਮੰਦਿਰ ਹੈ ਇੱਥੇ, ਅਸੀਂ ਉੱਥੇ ਤੁਹਾਨੂੰ ਲੈ ਕੇ ਜਾਣ ਰਹੇ। आगे फैमिली पार्क, पीछे गाड़ियों की पार्किंग की जगह, फिर उसके पीछे दूसरी बिल्डिंग देखें तो वहाँ पर ਇਹ ਵਾਲਾ ਜਗ੍ਹਾ ਮਹਾਰਾਜਾ ਰਣਜੀਤ ਸਿੰਘ ਨੇ, ਤੇ ਉਹ ਸਾਹਮਣੇ ਜਿਹੜਾ
ਇਹ ਮਹਾਰਾਜਾ ਰਣਜੀਤ ਸਿੰਘ ਨੇ ਤਾਮੀਰ ਕਰਵਾਇਆ ਸੀ, ਬਣਵਾਇਆ ਸੀ। ਇਹ ਇੱਧਰ ਵਾਲੀ ਨਾ ਆਪਣੀ ਫੌਜਾਂ ਵਾਸਤੇ ਜਾਂ ਜਿਹੜੇ ਹੁੰਦੇ ਸਨ ਉਹਨਾਂ ਦੇ ਅਫਸਰਾਂ ਉਹਨਾਂ ਦੇ, ਤੇ ਇੱਧਰ ਉਹਨਾਂ ਦੀ ਆਪਣੀ ਰਿਹਾਇਸ਼ ਹੁੰਦੀ ਸੀ ਇਸ ਜਗ੍ਹਾ। ਜਿਵੇਂ ਤੁਹਾਨੂੰ ਦੱਸਦਾ ਇਹ ਵਾਲਾ ਇਹ ਉਹ ਕਿਲ੍ਹਾ ਇਹ ਹੈ ਛੋਟਾ ਜਿਹਾ ਹੀ। ਤੁਸੀਂ ਇੱਥੇ ਡਰੋਨ ਫੁਟੇਜ ਜੇ ਵੇਖੋਗੇ, ਜੇ ਵੇਖੋ ਤੇ ਛੋਟਾ ਜਿਹਾ, ਵੱਡਾ ਏਡਾ ਨਹੀਂ ਹੈ ਇਹ ਕਿਲ੍ਹਾ। ਇਹ ਵੀ ਤੁਹਾਨੂੰ ਵਿਖਾ ਲਿਆਵਾਂ ਜੀ ਸਤਿਗੁਰਾਂ ਯੂਨੀਵਰਸਿਟੀ, ਜਿਹੜੀ ਪਹਿਲੀ ਯੂਨੀਵਰਸਿਟੀ ਹੈ ਜਿਹੜੀਆਂ ਮੁਖਤਲਿਫ ਲੈਂਗੁਏਜਸ ਸਨ ਉਹ ਇੱਥੇ ਸਿਖਾਈਆਂ ਜਾਂਦੀਆਂ ਸੀ, ਪੜ੍ਹਾਈਆਂ ਜਾਂਦੀਆਂ ਸੀ। ਜਿਹੜੇ ਹਿੰਦੂ ਸਮਾਜ ਦੇ ਸੀ ਆਰੀਅਨਸ, ਜਿਹੜੇ ਅੱਗੇ ਤੁਹਾਨੂੰ ਦੱਸਿਆ ਉਹਨਾਂ ਮੁਲਕਾਂ 'ਚ ਈਰਾਨ ਜਾਂ ਉੱਧਰੋਂ ਉੱਧਰੋਂ ਇੱਥੇ ਆ ਕੇ ਉਹਨਾਂ ਨੇ ਉਦੋਂ ਬਣਾਈ ਸੀ ਯੂਨੀਵਰਸਿਟੀ। ਤੁਹਾਨੂੰ ਉੱਤੇ ਲੈਣ ਦਾ ਬਿਲਕੁਲ ਲਾਗੇ ਪੁਰਾਣੀਆਂ 5000 ਸਾਲ ਪੁਰਾਣੀਆਂ ਜਿਹੜੀਆਂ ਨੇ ਇਹ ਇਮਾਰਤਾਂ ਗਵਰਨਮੈਂਟ ਆਫ ਪਾਕਿਸਤਾਨ ਨੇ ਇਹਨਾਂ ਨੂੰ ਪ੍ਰੀਜ਼ਰਵ ਕਰਨ ਦੇ, ਇਹਨਾਂ ਦੀ ਦੇਖ ਰੇਖ ਕਰਦੇ ਪਏ, ਧਿਆਨ ਰੱਖਦੇ ਨੇ। ਸੋਲਰ ਲਾਈਟਾਂ ਵਗੈਰਾ ਲਾਈਆਂ ਇੱਥੇ। ਜਦੋਂ ਮੈਂ ਲਾਸਟ ਟਾਈਮ ਆਇਆ ਉਹਦੇ ਨਾਲੋਂ ਕਾਫੀ ਬਿਹਤਰ ਹਾਲਤ ਹੈ, ਕਿਉਂਕਿ ਇਹਨਾਂ ਨੇ ਕੁਛ ਨਾ ਕੁਛ ਰੈਨੋਵੇਟ ਜਿਹੜਾ ਨਾ ਕੀਤਾ। ਲਓ ਵੀ ਚੱਲਦੇ ਆਪਾਂ ਹੁਣ ਥੱਲੇ, ਕਿਉਂਕਿ ਮੇਰੇ ਨਾਲ ਦੇ ਜਿਹੜੇ ਸਾਰੇ ਹੋਰ ਸਾਈਡਾਂ ਤੇ ਘੁੰਮਣ ਦੇ ਆ, ਮੈਂ ਇਕੱਲਾ ਇੰਜੋਏ ਕਰਨਾ ਉੱਤੇ ਟੌਪ ਤੇ ਆ ਕੇ। ਤੇ ਮੈਂ ਕਿਹਾ ਮੈਂ ਵੇਖ ਕੇ ਆਵਾਂ, ਕਿਉਂਕਿ ਉਹ ਸਾਰੇ ਥੱਲੇ ਵੇਖਣ ਦੇ ਸੀ ਕੁਛ ਹੋਰ ਚੀਜ਼ਾਂ। ਨਾਲੇ ਇਹ ਵੀ ਹੈ ਨਾ ਵਲੌਗ ਸਾਰੇ ਇੱਕੋ ਜਿਹੇ ਵਰਗੇ ਨਾ ਹੋ ਜਾਣ, ਵੱਖਰੇ ਵੱਖਰੇ ਵੀ ਹੋਣੇ ਚਾਹੀਦੇ ਸਾਰਿਆਂ ਦੇ। 3-4 ਵਲੌਗਰ ਰਲੇ ਆ ਤੇ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਵੱਖਰਾ ਵੀ ਹੋ ਜਾਏਗਾ। ਮੈਂ ਉੱਤੇ ਟੌਪ ਤੇ ਆਇਆ ਸੀ ਲਾਸਟ ਟਾਈਮ, ਅਸੀਂ ਉਹ ਉੱਤੇ ਚੜ੍ਹ ਕੇ ਫੋਟੋ ਬਣਾਈਆਂ ਸੀ, ਉੱਤੇ ਬਹਿ ਕੇ ਨਾ, ਉੱਥੇ ਬਹਿ ਕੇ ਫੋਟੋ ਬਣਾਈ, ਕਿਉਂਕਿ ਸੀੜੀਆਂ ਜਾਂਦੀਆਂ ਅੰਦਰ ਦੀ ਨਾ। ਅਤੇ ਮੇਰੇ ਕੋਲ ਪੁਰਾਣੀਆਂ, ਮੇਰੇ ਕੋਲ ਮੋਟਾ ਵੀ ਮੈਂ ਬੜਾ ਸਕਦਾ ਜਿਹੜੀਆਂ ਫੋਟੋਆਂ ਮੇਰੀਆਂ ਮੈਂ ਅਕਸਰ ਵੇਖਦਾ ਹੁੰਦਾ। ਅਤੇ ਉਦੋਂ ਮੇਰਾ 118 ਸੀ ਮੇਰਾ ਵੇਟ, ਹੁਣ 100 ਹੈ ਪੂਰਾ। ਅਤੇ ਮੈਂ ਇਹ ਵੀ ਦੱਸਦਾ ਜਾਵਾਂ, ਜਿੰਨੇ ਵੀ ਹਿੰਦੂ ਯਾਤਰੀ ਆਉਣਾ ਚਾਹੁੰਦੇ ਹੋਣ, 2 ਵਾਰੀ ਜਿਹੜਾ ਜਥਾ ਨਾ ਹਿੰਦੂ ਯਾਤਰੀਆਂ ਦਾ ਹੁੰਦਾ ਇਹ ਦਰਸ਼ਨਾਂ ਵਾਸਤੇ। ਅਤੇ ਲੋਕ ਵੈਸੇ ਘੱਟ ਹੀ ਦੱਸਣ ਦੇ, ਵੀ ਘੱਟ ਹੁੰਦੇ 130, 40, 50, ਲੇਕਿਨ ਥੋੜ੍ਹਾ ਜਿਹਾ ਰੁਝਾਨ ਬਣੇਗਾ। ਮੈਨੂੰ ਲੱਗਦਾ ਇਹ ਯਾਤਰੀ ਵੱਧ ਸਕਦੇ, ਵਧਣਗੇ ਅਤੇ ਵਧਣੇ ਵੀ ਚਾਹੀਦੇ ਆ। ਜਿਹੜੀਆਂ ਉਹਨਾਂ ਦੇ ਧਾਰਮਿਕ ਸਥਾਨ ਨੇ ਉਹਨਾਂ 'ਤੇ ਉਹਨਾਂ ਦੀ ਪਹੁੰਚ ਹੋਣੀ ਚਾਹੀਦੀ। ਅਤੇ ਜੰਗਲ ਆ ਪੂਰੇ ਦਾ ਪੂਰਾ, ਉੱਤੋਂ ਪਹਾੜੀ ਆ। ਆਹ ਵੇਖੋ ਸਾਈਡਾਂ 'ਤੇ ਦਰਖਤ ਹੀ ਦਰਖਤ ਨੇ। ਇਹ ਉੱਤੇ ਮੈਂ ਆਇਆ ਸੀ ਜਿੱਥੇ, ਇਹ ਥੱਲੇ ਨੂੰ ਸੀੜੀਆਂ ਜਾਂਦੀਆਂ, ਬਾਕੀ ਸਾਰਾ ਜੰਗਲ ਹੀ ਜੰਗਲ ਆ ਸਾਈਡਾਂ 'ਤੇ। ਇੱਥੇ ਪਰਿੰਦੇ, ਗਾਲੜੀਆਂ, ਪਰਿੰਦੇ ਖੇਡਦੇ ਆ, ਦਰਖਤ ਬਹੁਤ ਨੇ। ਉਹ ਵੇਖੋ ਗਾਲੜ, ਤੁਹਾਨੂੰ ਹਾਂ ਗਾਲੜ ਬੜੇ ਭੱਜੀ ਫਿਰਦੇ ਇੱਥੇ। ਲਓ ਵੀ ਕਰ ਲਈ ਆਪਾਂ ਇੱਥੋਂ ਅੱਜ ਵਿਜ਼ਿਟ ਕਰ ਲਿਆ ਕਟਾਸ ਰਾਜ ਦਾ। ਵਾਹਵਾ ਸਾਨੂੰ 3 ਘੰਟੇ ਲੱਗ ਗਏ। ਅਤੇ ਖ਼ਾਸ ਤੌਰ 'ਤੇ ਅਸੀਂ ਆਪਣੇ ਛੋਟੇ ਭਰਾ ਵਾਸਤੇ, ਡਾਕਟਰ ਸਾਹਿਬ ਵਾਸਤੇ, ਨਮਨ ਵਾਸਤੇ ਆਏ ਸਾਂ, ਕਿਉਂਕਿ ਮਜ਼ਹਬੀ ਭਾਵਨਾਵਾਂ ਜੁੜੀਆਂ ਹੁੰਦੀਆਂ ਕਿਤੇ ਨਾ ਕਿਤੇ। ਅਤੇ ਸਾਡੀ ਵੀ ਕੋਸ਼ਿਸ਼ ਇਹ ਵੀ ਜ਼ਰੂਰ ਲੈ ਕੇ ਆਈਏ, ਹੋਰ ਵੀ ਜਿਹੜੇ ਲੋਕ ਆਉਣ ਹਿੰਦੂ ਧਰਮ ਤੋਂ ਬਿਲੋਂਗ ਕਰਦੇ, ਅਸੀਂ ਉਹਨਾਂ ਨੂੰ ਵੀ ਲੈ ਕੇ ਆਈਏ, ਵਿਖਾਈਏ ਵੀ ਪਾਕਿਸਤਾਨ ਦੇ ਵਿੱਚ ਬਹੁਤ ਕੁਛ ਤੁਹਾਡਾ ਵਾ। ਤੁਸੀਂ ਵੀ ਆਪਾਂ ਇੱਕ ਵਾਰੀ ਨਫ਼ਰਤਾਂ ਕਦੂਰਤਾਂ ਮੁਕਾ ਕੇ ਇੱਕ ਦੂਜੇ ਨਾਲ ਗੱਲ ਵੱਖਰੀ ਪਾ ਕੇ ਪਿਆਰ ਦੇ ਨਾਲ ਰਹੀਏ। ਅਤੇ ਤੁਸੀਂ ਇੱਧਰ ਆਓ, ਅਸੀਂ ਉੱਧਰ ਜਾਈਏ, ਆਸਾਨੀਆਂ ਜਿਹੜੀਆਂ ਪੈਦਾ ਹੋਣ। ਸੋ ਚੱਲਦੇ ਆਪਾਂ ਹੁਣ ਲਾਇਲਪੁਰ ਵਾਲੇ ਪਾਸੇ, ਮੇਰੇ ਪਿੰਡ ਨੂੰ, ਅਗਲੀਆਂ ਗੱਲਾਂ ਬਾਤਾਂ ਉੱਥੇ ਜਾ ਕੇ। ਲਓ ਵੀ ਆਪਾਂ ਪਹੁੰਚ ਗਏ ਫੈਸਲਾਬਾਦ, ਮੇਰੇ ਸ਼ਹਿਰ। ਘਰ ਨਹੀਂ ਗਏ, ਰੋਟੀ ਨਹੀਂ ਖਾਧੀ, ਮੈਂ ਗੱਡੀ ਪਹਿਲਾਂ ਲੈ ਲਈ, ਮੰਗਵੀ ਲਿਆਂਦੀ ਹੈ। ਉਹ ਗੱਡੀ ਆ ਗਈ ਪਸੰਦ, 1 ਕਰੋੜ ਤੇ 70 ਮੰਗਦੇ ਆ। ਤੇ ਜੇ ਸੌਦਾ ਹੋ ਗਿਆ, चलो मैं सौदा 1 पैसे तो मैं करा देता हूँ। कितने में? 1 पैसा तो मैं। चलो ठीक है, फिर 15 लाख तो देना। मेरे के लेने हैं। यार रोज तो इतने डॉलर कमाता, मैं क्या 20 लाख धारा दे दे, फिर मैं तो इंडिया खिला दूं। पाजी iPhone 16 जिसके पास है वही देगा। नमन ये पकड़ो, इसको बोल दे बयाना। आपके भी पैसे ही है ना? तो आपने बोला था नीचे गाड़ी लेके दूंगा मैं, दे रहा हूँ पैसे। हाँ भाई साहब से करो सौदा। सही आते हैं। साई ਕਹਿੰਦੇ, ਇਹ ਉਰਦੂ ਸਪੀਕਿੰਗ, ਹਿੰਦੀ ਸਪੀਕਿੰਗ, ਉਹ ਪੰਜਾਬੀ। ਸਾਈ मतलब बयाना। अच्छा बयाना। हाँ दे दूं जी। हाँ दो। पसंद आ गई गाड़ी? हाँ पसंद है गाड़ी। तो रेट तो एक्सेप्ट करो।
रेट जो नासिर भाई को सही लगे, कोई दिक्कत मैं ले दिक्कत नहीं भाई, ये सौदा तूने करना। शेख साहब बैठे हैं, शेख साहब सख्त बड़े होंगे इस मामले, 1000 नहीं छੱਡਦੇ। ਲੱਖ ਭਾਵੇਂ ਛੱਡਦਾ 1000 ਛੱਡਦਾ। ਬਹਿ ਜਾਓ, ਆ ਜਾਓ, ਕਰੋ ਸੌਦਾ। कर दिया, हो गया। ਨਹੀਂ ਯਾਰ दसो गपशप दसो भाई अपना ਰੇਟ ਲਾ। इस वीडियो में ही? ਹਾਂ ਵੀਡੀਓ ਸੀ ਤੇ ਰੇਟ ਲੱਗਦਾ। बताओ क्या कम करोगे हमारे लिए? पाकिस्तान है ना, ये ना दुनिया में सबसे ज्यादा इंडियन की कदर करता है। अच्छा, ये बड़ी एक मिथ है, गलत बात है कि पता नहीं इतने की है की नहीं। ਇਹਦਾ ਸਭ ਤੋਂ ਖੂਬਸੂਰਤ ਇਮੇਜ ਅਗਰ ਮਿਲੇਗਾ ਨਾ ਇੰਡੀਆ ਲਈ ਤੇ ਉਹ ਸਾਡੇ ਇਸ ਪਾਕਿਸਤਾਨ 'ਚ ਮਿਲੇਗਾ, ਔਰ ਪਾਕਿਸਤਾਨ 'ਚ ਸਭ ਤੋਂ ਖੂਬਸੂਰਤ ਮਿਲੇਗਾ ਨਾ ਤੇ ਪੰਜਾਬ 'ਚ ਮਿਲੇਗਾ। ਉਹ ਪੰਜਾਬੀ ਦਾ ਦਿਲ ਜਿਹੜਾ ਹੈ ਨਾ, ਇਹ ਭਾਜੀ ਫਿਰ ਕਰੋ ਵੱਡਾ ਕਰੋ, ਅੱਜ ਅਸੀਂ ਇੰਡੀਆ ਤੋਂ ਪੰਜਾਬ ਦਾ ਦਿਲ ਬਹੁਤ ਬੜਾ, ਚੱਕ ਦੇ ਫੱਟੇ ਰਮਨ ਭਾਈ, ਵੱਡਾ ਕਰ ਦਿਓ ਜੀ। ਪੰਜਾਬ ਜਿੰਨਾ ਦਿਲ ਨਹੀਂ ਹੈ ਕਿਸੇ ਦਾ। ਮੈਂ ਇੱਧਰ ਵੇਖੋ ਨਾ, ਵੀਡੀਓ 'ਚ ਮੈਂ ਦੱਸ ਦੇਣਾ, ਤੁਸੀਂ ਬਾਅਦ 'ਚ ਵਲੌਗ 'ਚ ਵੇਖ ਲਿਓ। ਇਹ नमन भाई ये देखो, आ देखो। कितने में करवानी है? हाँ अच्छा, वीडियो में बोल दूं? तो बताओ बताओ। एक पैंट से कर दो। ਭੈਣ ਸੇ ਕਰ ਲੈ ਇੰਨੇ ਦੀ ਤੇ ਲੈਣੀ, ਤੂੰ ਸਿੱਧੇ ਹੀ ਲਾਤੇ ਉਹਨੇ। ਆਪਾਂ ਗੱਡੀ ਲੈ ਲਈਏ ਤੇ ਅਗਲੇ ਵਲੌਗ 'ਚ ਤੁਹਾਨੂੰ ਫੇਰ ਮਿਲਾਂਗੇ। ਜੇ ਗੱਡੀ ਲੈ ਲਈ ਤੇ ਵਲੌਗ 'ਚ ਤੁਹਾਨੂੰ ਵਿਖਾਵਾਂਗੇ ਗੱਡੀ ਦਾ ਸਰਵੇ ਕਰਵਾਵਾਂਗੇ। ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ। ਰੱਬ ਰੱਖਾ, ਰੋਟੀ ਨਹੀਂ ਖਾਧੀ, ਘਰੋਂ ਜਾ ਕੇ ਨਾ ਰੋਟੀ ਖਾਣ ਨੂੰ। ਠੀਕ ਹੈ ਜੀ, ਭੁੱਖ ਲੱਗੀ? बिना रोटी खिलाए पहले पैसे मांग रहे हो वैसे। ਓਕੇ ਜੀ, ਰੱਬ ਰੱਖਾ।